ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਸਰੀਆ ਜੀ। ਉਹਨਾਂ ਦੇ ਨਾਲ ਖਬਰਾਂ ਤੇ ਨਜ਼ਰ ਮਾਰਾਂਗੇ। ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਟ, ਸਰਬਜੀਤ ਸਿੰਘ ਚੋਕਰ ਟਰਲਿਕ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਟ, ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਨਵਰਾਜ ਸਿੰਘ ਸਿਆਟਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਜਿਹੜੀ ਖਬਰ ਆ ਰਹੀ ਆ, ਸੋ ਹਰਬਦੀਨ ਮਾਮਲੇ ਦੇ ਵਿੱਚ ਬੰਬੇ ਦੀ ਹਾਈ ਕੋਰਟ ਨੇ ਦੁਬਾਰਾ ਸੁਣਵਾਈ ਦੇ ਲਈ ਤਿਆਰੀ ਕੀਤੀ। ਬਿਲਕੁਲ ਜੀ, ਇਹ ਸੋਹਰਾਬੂਦੀਨ ਦਾ ਜਿਹੜਾ ਮਾਮਲਾ ਸੀਗਾ ਇਹ 2005 ਦੇ ਵਿੱਚ ਵਾਪਰਿਆ ਸੀਗਾ। ਉਸ ਟਾਈਮ ਸੋਹਰਾਬੂਦੀਨ ਨੂੰ ਮਾਰ ਦਿੱਤਾ ਗਿਆ ਸੀਗਾ ਇੱਕ ਐਨਕਾਊਂਟਰ ਦੇ ਵਿੱਚ। ਉਸ ਤੋਂ ਇਲਾਵਾ ਉਹਦੀ ਘਰਵਾਲੀ ਸੀਗੀ ਜਿਹੜੀ, ਉਹਨੂੰ ਵੀ ਮਾਰ ਦਿੱਤਾ ਸੀ ਮੇਰੇ ਖਿਆਲ ਦੇ ਨਾਲ 3 ਦਿਨਾਂ ਬਾਅਦ। ਇੱਕ ਇਹਨਾਂ ਦਾ ਹੋਰ ਸਾਥੀ ਸੀਗਾ ਪ੍ਰਜਾਪਤੀ, ਉਹਨੂੰ ਵੀ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਸੀਗਾ। ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਬਹੁਤ ਜ਼ਿਆਦਾ ਭਖ ਗਿਆ ਕਿਉਂਕਿ ਇਹ ਮਾਮਲਾ ਫਰਜ਼ੀ ਐਨਕਾਊਂਟਰ ਦਾ ਨਿਕਲਿਆ। ਉਸ ਤੋਂ ਬਾਅਦ ਫਿਰ CBI ਨੇ ਇਹਦੀ ਸੁਣਵਾਈ ਕੀਤੀ। CBI ਕੋਲ ਗਿਆ, ਇਹਦੇ ਵਿੱਚ ਫਸ ਗਿਆ ਸੀ ਅਮਿਤ ਸ਼ਾਹ। ਇਹਨਾਂ ਸਾਰਿਆਂ ਨੂੰ ਫਿਰ ਵਲੇਟਾ ਜਦੋਂ ਪੈ ਗਿਆ, ਮਾਮਲਾ ਜਿਹੜਾ ਅੱਗੇ ਵਧਿਆ ਤੇ ਐਂਡ ਦੇ ਵਿੱਚ ਫਿਰ 2014 ਚ ਇਹ ਸਾਰੇ ਬੰਦੇ ਜਿਹੜੇ ਬਰੀ ਕਰ ਦਿੱਤੇ ਗਏ ਸੀ। ਔਰ ਕਮਾਲ ਦੀ ਗੱਲ ਹੈ ਕਿ 92 ਗਵਾਹ ਜਿਹੜੇ ਸੀਗੇ ਇਸ ਮਾਮਲੇ ਚ ਮੁੱਕਰ ਗਏ। ਮਤਲਬ ਕਿਉਂਕਿ ਵਿੱਚ UPA ਸਰਕਾਰ ਰਹੀ, ਉਹਨਾਂ ਦੀ ਸਰਕਾਰ ਦੇ ਵਿੱਚ ਤੇ ਇਹਨਾਂ ਤੇ ਸਿਕੰਜਾ ਕੱਸਿਆ ਰਿਹਾ। ਪਰ ਜਿਉਂ ਹੀ ਸਰਕਾਰ ਬਦਲੀ, ਮਤਲਬ ਨਰਿੰਦਰ ਮੋਦੀ ਆਇਆ, ਉਸ ਤੋਂ ਬਾਅਦ ਯਕਦਮ ਹੀ ਇਸ ਕੇਸ ਦਾ ਨਿਪਟਾਰਾ ਹੋ ਜਾਂਦਾ। ਤੇ ਨਿਪਟਾਰਾ ਵੀ ਇਸ ਤਰ੍ਹਾਂ ਹੁੰਦਾ ਕਿ ਬਹੁਤ ਸਾਰੇ ਗਵਾਹ ਜਿਹੜੇ ਆ ਉਹ ਬਹਿ ਜਾਂਦੇ ਆ। ਤਾਂ ਹੁਣ ਇਸ ਮਾਮਲੇ ਤੇ ਇਹ ਸੁਣਵਾਈ ਜਿਹੜੀ ਆ ਬੰਬੇ ਹਾਈ ਕੋਰਟ ਦੇ ਵਿੱਚ ਦੁਬਾਰਾ ਹੋਊਗੀ। ਯਾਨੀ ਕੁੱਲ ਮਿਲਾ ਕੇ ਜਿਹੜੇ 25 ਮੁਲਜ਼ਮ ਆ, ਮੇਰੇ ਖਿਆਲ ਦੇ ਨਾਲ 2 ਦਰਜਨ ਤੋਂ ਵੱਧ ਆ ਮੁਲਜ਼ਮ, ਉਹਨਾਂ ਨੂੰ ਦੁਬਾਰਾ ਨੋਟਿਸ ਕਰ ਦਿੱਤਾ ਗਿਆ। ਤਾਂ ਹੁਣ ਇਹ ਨਹੀਂ ਪਤਾ ਲੱਗਿਆ ਕਿ ਕੀ ਅਮਿਤ ਸ਼ਾਹ ਨੂੰ ਵੀ ਨੋਟਿਸ ਹੋਇਆ ਜਾਂ ਨਹੀਂ, ਪਰ 2 ਦਰਜਨ ਦੇ ਕਰੀਬ ਜਿਹੜੇ ਮੁਲਜ਼ਮ ਬਰੀ ਹੋ ਗਏ ਸੀਗੇ ਉਹਨਾਂ ਨੂੰ ਬੰਬੇ ਹਾਈ ਕੋਰਟ ਨੇ ਨੋਟਿਸ ਕਰ ਦਿੱਤਾ। ਇਹਦਾ ਮਤਲਬ ਇਹੋ ਆ ਕਿ ਉਹ ਦੁਬਾਰਾ ਸੁਣਵਾਈ ਹੋਊਗੀ। ਉਹਦੇ ਵਿੱਚ ਹੁਣ ਸਿੱਟਾ ਕੀ ਨਿਕਲਦਾ ਉਹ ਦੇਖਣਾ ਪਊਗਾ, ਇੰਤਜ਼ਾਰ ਕਰਨਾ ਪਊਗਾ। ਪਰ ਇਹ ਸਾਰਾ ਮਾਮਲਾ ਚੁੱਕਿਆ ਸੀ ਸੋਹਰਾਬੂਦੀਨ ਦੇ ਪਰਿਵਾਰ ਨੇ ਦੁਬਾਰਾ। ਹਾਂ ਬਿਲਕੁਲ ਜੀ, ਪਰ ਉੱਥੋਂ ਲੱਗਦਾ ਤਾਂ ਨਹੀਂਗਾ ਵੀ ਕਿਸੇ ਨੂੰ ਕੋਈ ਨਿਆਂ ਮਿਲੂਗਾ। ਪਰ ਦੇਖੋ ਇਹ ਜਿਹੜੀਆਂ ਫਾਈਲਾਂ ਖੁੱਲ੍ਹਣੀਆਂ ਕੀ ਬਣਦਾ। ਅਤੇ ਅੱਗੇ ਆਪਾਂ ਨੀਤੀ ਆਯੋਗ ਦੀ ਜੇ ਗੱਲ ਕਰੀਏ ਤਾਂ ਸਿਹਤ ਰੈਂਕਿੰਗ ਦੇ ਵਿੱਚ ਪੰਜਾਬ 5ਵੇਂ ਨੰਬਰ 'ਤੇ। ਪੰਜਾਬ 5ਵੇਂ ਨੰਬਰ ਤੇ ਆ। ਵੈਸੇ ਤੇ 5ਵਾਂ ਨੰਬਰ ਵੇਖਣ ਨੂੰ ਠੀਕ ਠਾਕ ਲੱਗਦਾ। ਆਪਾਂ ਪੰਜਾਬ ਜਿਸ ਤਰੀਕੇ ਨਾਲ ਦੇਖਦੇ ਆ, ਔਰ ਖਾਸ ਤੌਰ ਤੇ ਜਿਹੜੇ ਇੱਥੋਂ ਰਹਿ ਕੇ ਦੇਖਦੇ ਆ, ਤੇ ਉਹਨਾਂ ਲਈ ਤੇ ਬੜਾ ਕਹਿ ਸਕਦੇ ਆ ਕਿ ਵਧੀਆ, ਠੀਕ ਹੈ ਯਾਰ 5ਵੇਂ ਨੰਬਰ ਤੇ ਆ ਅਸੀਂ। ਪਰ ਜੇ ਆਪਾਂ ਹਕੀਕਤਾਂ ਦੂਸਰੇ ਪੱਖ ਤੋਂ ਵੇਖੀਏ ਤੇ ਕੁਛ ਹੋਰ ਨਜ਼ਰ ਆਉਂਦੀਆਂ। ਉਹ ਨੀਤੀ ਆਯੋਗ ਆ ਜਿਹੜਾ, ਉਹਨੇ ਇਹ ਇੱਕ ਰੈਂਕਿੰਗ ਜਾਰੀ ਕੀਤੀ ਆ, ਦਰਜਾਬੰਦੀ ਜਾਰੀ ਕੀਤੀ ਆ। ਇਹ ਜਿਹੜੀ ਦਰਜਾਬੰਦੀ ਆ ਉਹ ਪਹਿਲਾਂ 13 ਤੋਂ 15 ਤੱਕ ਸੀਗੀ, ਫਿਰ 14 ਤੋਂ ਹੁਣ 16 ਤੱਕ ਕੀਤੀ ਗਈ ਹੈ, ਤੁਲਨਾ ਕੀਤੀ ਗਈ ਹੈ। ਯਾਨੀ ਕੰਪੈਰੇਟਿਵਲੀ ਇਸ ਤਰ੍ਹਾਂ ਦੀ ਦਰਜਾਬੰਦੀ ਬਣਾਈ ਗਈ ਹੈ, ਜਿਹਦੇ ਵਿੱਚ ਕੇਰਲ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਹੈਲਥ ਰੈਂਕਿੰਗ ਦੇ ਵਿੱਚ। ਫਿਰ ਦੂਸਰੇ ਨੰਬਰ ਤੇ ਆਂਧਰਾ, ਤੀਸਰੇ ਨੰਬਰ ਤੇ ਮਹਾਰਾਸ਼ਟਰ, ਚੌਥੇ ਤੇ ਗੁਜਰਾਤ, 5ਵੇਂ ਤੇ ਪੰਜਾਬ। ਤੇ ਪੰਜਾਬ 5ਵੇਂ ਤੇ ਆ। ਤੇ ਦੇਖ ਲਓ ਇੱਥੇ ਹਾਲਾਤ ਕਿਸ ਤਰ੍ਹਾਂ ਦੇ ਆ। ਉੱਤਰ ਪ੍ਰਦੇਸ਼, ਜਿਹਨੂੰ ਕਈ ਵਾਰ ਉੱਤਰ ਦਾ ਪ੍ਰਦੇਸ਼ ਵੀ ਕਹਿ ਦਿੰਦੇ ਆ, ਉਹ 21ਵੇਂ ਪਾਏਦਾਨ ਤੇ ਆ, 21ਵੇਂ ਪੌੜ ਤੇ ਆ। ਔਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਾਡੇ ਇੱਥੇ 5ਵੇਂ ਦਰਜੇ ਵਾਲੇ ਪੰਜਾਬ 'ਚ ਕੀ ਕੁਛ ਹੁੰਦਾ। ਕਿਤੇ ਡਾਕਟਰ ਆ, ਦਵਾਈ ਹੈ ਨਹੀਂ, ਕਿਤੇ ਦਵਾਈ ਆ, ਡਾਕਟਰ ਹੈ ਨਹੀਂ, ਕਿਤੇ ਦੋਵੇਂ ਹੈ ਨਹੀਂ ਸੁੱਖ ਦੇ ਨਾਲ। ਤੇ ਜਿੱਥੇ 21ਵਾਂ ਦਰਜਾ, ਉੱਥੇ ਕੀ ਕੁਛ ਹੋਊਗਾ। ਉੱਥੇ ਤੇ ਫਿਰ ਖੰਡਰ ਹੋਣੇ ਆ, ਜਾਂ ਖੰਡਰ ਦੇ ਵਿੱਚ ਬਵੰਡਰ ਹੁੰਦੇ ਹੋਣੇ ਆ। ਖੈਰ ਇਹ ਸਭ ਕੁਛ ਹੈ ਜਿਹੜਾ ਉਹ ਇਸ ਮੁਲਕ ਦੇ ਵਿੱਚ ਚੱਲਦਾ। ਹੈਲਥ ਸਿਸਟਮ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਇਹ ਤੋੜਦੇ ਆ। ਮਹਿਜ਼ 1.5% ਖਰਚ ਕਰਦੇ ਆ GDP ਦਾ। ਅਮਰੀਕਾ ਮੇਰੇ ਖਿਆਲ ਦੇ ਨਾਲ 19% ਤੇ ਆ। ਬਹੁਤ ਕੁਛ ਠੀਕ ਕਰਨ ਦੀ ਜ਼ਰੂਰਤ ਆ। ਹਾਂ, ਪੰਜਾਬ ਨੂੰ ਇੱਕ ਪਾਸਿਓਂ ਆਪਾਂ
ਵਧੀਆ ਤਰੀਕੇ ਨਾਲ ਲੈ ਸਕਦੇ ਹਾਂ। ਜੋ ਇਹਨਾਂ ਨੇ ਅੰਕੜਾ ਕੱਢਿਆ ਕੁੜੀਆਂ ਦੇ ਮਾਮਲੇ 'ਚ, ਕਿਉਂਕਿ ਇੱਕ ਕਲੰਕ ਚੁੰਬੜਿਆ ਸੀਗਾ ਪੰਜਾਬ ਨੂੰ ਕੁੜੀ ਮਾਰਦਾ, ਤਾਂ ਉਹਦੇ ਵਿੱਚ ਸੁਧਾਰ ਆਇਆ ਵਾ। ਜਾਨੀ ਜਿਹੜੇ ਰਾਜ ਕੁੜੀਆਂ ਦੇ ਵਾਧਾ ਦਰ 'ਚ ਸ਼ਾਮਲ ਆ, ਤਾਂ ਉਹਦੇ ਵਿੱਚ ਪੰਜਾਬ ਹੈ। ਜਿੱਦਾਂ ਤੇਲੰਗਾਨਾ ਦੇ ਵਿੱਚ ਤੇ ਮਾਮਲਾ ਜਿਹੜਾ ਉਲਟਾ ਪੈ ਗਿਆ, ਉੱਥੇ 17 ਘੱਟ ਗਈਆਂ ਅੱਗੇ ਨਾਲੋਂ, 1000 ਪਿੱਛੇ 17 ਕੁੜੀਆਂ ਘੱਟ ਗਈਆਂ। ਬੰਗਾਲ 'ਚ 14 ਘੱਟ ਗਈਆਂ, ਬਿਹਾਰ 'ਚ 8 ਘੱਟ ਗਈਆਂ, ਕੇਰਲ 'ਚ 8 ਘੱਟ ਗਈਆਂ। ਇਹ ਕਮਾਲ ਦੀ ਗੱਲ ਹੈ, ਕੇਰਲ ਬਹੁਤ ਪੜ੍ਹਿਆ ਲਿਖਿਆ ਸੂਬਾ। ਹਿਮਾਚਲ 'ਚ 7 ਘੱਟ ਗਈਆਂ, ਗੁਜਰਾਤ 'ਚ 6 ਘੱਟ ਗਈਆਂ, ਆਂਧਰਾ 'ਚ 5 ਘੱਟ ਗਈਆਂ, ਅਸਮ 'ਚ 4 ਘੱਟ ਗਈਆਂ। ਪਰ ਸਾਡੇ ਇੱਥੇ ਇਜ਼ਾਫਾ ਹੋਇਆ, ਮਤਲਬ ਪੰਜਾਬ ਦੇ ਵਿੱਚ 4 ਕੁੜੀਆਂ ਦਾ ਇਜ਼ਾਫਾ ਹੋਇਆ। 1000 ਦੇ ਪਿੱਛੇ ਜਿਹੜੀ ਦਰ ਆ ਉਹਦੇ ਵਿੱਚ 4 ਦਾ ਇਜ਼ਾਫਾ ਹੋਇਆ। ਤਾਂ ਝਾਰਖੰਡ ਇਸ ਮਾਮਲੇ 'ਚ ਅਵਲ ਆ, ਉੱਥੇ 16 ਦਾ ਇਜ਼ਾਫਾ ਹੋਇਆ। ਤਾਂ ਕੁੱਲ ਮਿਲਾ ਕੇ ਇੱਧਰੋਂ ਠੀਕ ਆ, ਪਰ ਜੋ ਸਾਡੀ ਇੱਥੋਂ ਦੀ ਸਿਹਤ ਵਿਵਸਥਾ, ਸਿਹਤ ਪ੍ਰਣਾਲੀ ਉਹ ਬਿਮਾਰ ਆ, ਉਹਨੂੰ ਟੀਕਾ ਟਪੱਲਾ ਲਾਉਣ ਦੀ ਜ਼ਰੂਰਤ ਆ। ਕਿਉਂਕਿ ਅੱਜ ਅਸੀਂ 5ਵੇਂ ਦਰਜੇ 'ਚ ਆ। ਮੇਰੇ ਖਿਆਲ ਦੇ ਨਾਲ ਪਿਛਲੀ ਰੈਂਕਿੰਗ 'ਚ, ਪਿਛਲੀ ਦਰਜਾਬੰਦੀ 'ਚ ਅਸੀਂ 2ਜੇ ਨੰਬਰ ਤੇ ਸੀਗੇ। ਪਰ ਕਿਸੇ ਸਮੇਂ ਜੋ ਦਰਜਾਬੰਦੀਆਂ ਆਪਾਂ ਛੱਡ ਦਈਏ, 80 ਦਾ ਦਹਾਕਾ ਦੇਖ ਲਈਏ, ਤਾਂ ਸਾਡੀ ਇੱਥੋਂ ਦੀ ਪੰਜਾਬ ਦੀ ਜਿਹੜੀ ਸਿਹਤ ਵਿਵਸਥਾ ਸੀ ਉਹ ਦੱਸਦੇ ਆ ਕਿ ਪੂਰੇ ਮੁਲਕ ਦੇ ਵਿੱਚੋਂ ਇੱਕ ਮਿਸਾਲੀ ਸੀਗੀ। ਪਰ ਹੌਲੇ ਹੌਲੇ ਪੋਲੇ ਪੋਲੇ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ। ਹੁਣ ਵੀ ਜੇ ਸੁਧਾਰ ਕੀਤਾ ਜਾਵੇ, ਸਟਰਕਚਰ ਹੈ ਇਹਨਾਂ ਦੇ ਕੋਲ, ਇਨਫਰਾਸਟਰਕਚਰ ਵੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦਰੁਸਤ ਕੀਤੀਆਂ ਜਾ ਸਕਦੀਆਂ ਇੱਛਾ ਸ਼ਕਤੀ ਦੇ ਨਾਲ, ਵਧੀਆ ਨੀਤੀ ਦੇ ਨਾਲ, ਵਧੀਆ ਨੀਤ ਦੇ ਨਾਲ। ਜੀ ਜੀ ਬਿਲਕੁਲ, ਦੇਖਣ ਨੂੰ ਤਾਂ ਠੀਕ ਠਾਕ ਲੱਗਦਾ ਨੰਬਰਾਂ ਦੇ ਵਿੱਚ, ਪਰ ਜੋ ਹਾਲਾਤ ਹੈ ਉੱਥੇ ਦੇ ਉਹ ਨਹੀਂ ਲੱਗਦੇ ਠੀਕ ਨਾਲ। ਅਤੇ ਇਸੇ ਦੇ ਨਾਲ ਲੱਗਦੀ ਜੇ ਗੱਲ ਕਰੀਏ ਤਾਂ ਕਹਿੰਦਾ ਇੱਕ ਫਰਜ਼ੀ ਡਾਕਟਰ 90,000 ਲੋਕਾਂ ਨੂੰ ਹੀ ਚੈੱਕ ਕਰ ਗਿਆ। ਆਹੀ ਚੀਜ਼ਾਂ ਨੇ ਨਾ ਇੱਥੇ, ਆਹੀ ਚੀਜ਼ਾਂ। ਇੱਕ ਵਾਰੀ ਇੰਗਲੈਂਡ ਦੇ ਇੱਕ ਬਹੁਤ ਵੱਡੇ ਸੰਸਥਾਨ ਨੇ ਇਸ ਤਰ੍ਹਾਂ ਦੀ ਇੱਕ ਰਿਪੋਰਟ ਪੇਸ਼ ਕੀਤੀ ਸੀਗੀ। ਉਹ ਮੈਡੀਕਲ ਲਾਈਨ ਦੀਆਂ ਰਿਪੋਰਟਾਂ ਪੇਸ਼ ਕਰਦੇ ਆ, ਸਰਵੇ ਪੇਸ਼ ਕਰਦੇ ਆ। ਉਹਨਾਂ ਨੇ ਜੋ ਇੰਡੀਆ ਦਾ ਸਿੱਟਾ ਕੱਢਿਆ ਸੀਗਾ ਉਹ ਇੱਕ ਸ਼ੀਸ਼ਾ ਸੀ, ਹਕੀਕਤ ਸੀ। ਉਹ ਕਹਿੰਦੇ ਸੀਗੇ ਕਿ 54% ਨਰਸਾਂ ਜਾਂ ਡਾਕਟਰ ਹੈ ਜਿਹੜੇ ਉਹ ਯੋਗ ਹੀ ਹੈ ਨਹੀਂ ਇਲਾਜ ਕਰਨ ਦੇ। 54%। ਵੈਸੇ ਵੀ ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਵੇਖੀਏ ਤਾਂ ਇੱਕੋ ਵਕੀਲ 'ਚ ਮੇਰੇ ਖਿਆਲ ਦੇ ਨਾਲ ਘੱਟੋ ਘੱਟ 10 ਲੱਖ ਡਾਕਟਰਾਂ ਦੀ ਜ਼ਰੂਰਤ ਆ। 10 ਲੱਖ ਡਾਕਟਰਾਂ ਦੀ, ਕਿਉਂਕਿ ਉਹਦਾ ਇੱਕ ਪੈਰਾਮੀਟਰ ਆ ਕਿ 1000 ਪਿੱਛੇ ਇੱਕ ਡਾਕਟਰ ਚਾਹੀਦਾ। ਸਾਡੇ ਇੱਥੇ 11,000 ਬੰਦੇ ਪਿੱਛੇ ਇੱਕ ਵਾ। ਤਾਂ ਜੇ ਖੜੇ ਪੈਰ ਆਪਾਂ ਦੇਖੀਏ ਤਾਂ 10 ਲੱਖ ਘੱਟੋ ਘੱਟ ਮਿਨੀਮਮ ਡਾਕਟਰ ਜਿਹੜੇ ਆ ਉਹ ਇੰਡੀਆ ਨੂੰ ਚਾਹੀਦੇ ਆ। ਪਰ ਜਿਹੜੇ ਹੈਗੇ ਵੀ ਆ ਉਹਨਾਂ ਦੇ ਵਿੱਚੋਂ ਵੀ ਇਹ ਸਿੱਟਾ ਨਿਕਲਿਆ ਕਿ 54% ਜਿਹੜੇ ਆ ਉਹ ਕਾਬਲੀਅਤ ਹੀ ਨਹੀਂ ਰੱਖਦੇ। ਇਹ ਮਾਮਲਾ ਕੁਛ ਇਹੋ ਜਿਹਾ ਹੀ ਆ। ਰਾਜਸਥਾਨ ਦੇ ਇੱਕ ਹਸਪਤਾਲ ਦੇ ਵਿੱਚ ਇਹ ਸ਼ਖਸ ਹੈ ਜਿਹੜਾ ਉਹ ਕਈ ਸਮੇਂ ਤੋਂ, ਲੰਮੇ ਸਮੇਂ ਤੋਂ ਮਤਲਬ ਕਿ ਕੰਮ ਕਰਦਾ ਰਿਹਾ ਐਜ਼ ਐਨ ਡਾਕਟਰ। ਔਰ ਕਮਾਲ ਦੀ ਗੱਲ ਇਹ ਆ ਕਿ 1 ਲੱਖ ਰੁਪਈਆ ਤਨਖਾਹ ਲੈਂਦਾ ਹੈ ਮਹੀਨੇ, 1 ਲੱਖ ਰੁਪਈਆ। ਰੋਜ਼ਾਨਾ 25 ਮਰੀਜ਼ਾਂ ਨੂੰ ਉਹ ਜਾਂਚਦਾ ਪੜਤਾਲਦਾ, ਉਹਨਾਂ ਨੂੰ ਦਵਾਈ ਵੀ ਲਿਖ ਦਿੰਦਾ। ਤੇ ਦਵਾਈ ਉਹ ਇੱਕੋ ਟਾਈਪ ਵੀ ਲਿਖ ਦਿੰਦਾ, ਮਤਲਬ ਕਿ ਜੇ ਕਿਸੇ ਨੂੰ ਖੰਘ ਹੈ ਤਾਂ ਵੀ ਪੈਰਾਸੀਟਾਮੋਲ, ਜੇ ਕਿਸੇ ਨੂੰ ਜ਼ੁਕਾਮ ਹੈ ਤਾਂ ਵੀ ਪੈਰਾਸੀਟਾਮੋਲ, ਜੇ ਕਿਸੇ ਦੇ ਮੋਚ ਆਈ ਹੈ ਤਾਂ ਵੀ ਪੈਰਾਸੀਟਾਮੋਲ ਦਾ। ਇੱਕ ਤੇ ਇਹ ਚੋਰੀ ਉਹਦੀ ਜਿਹੜੀ ਸੀ ਉਹ ਥੋੜੀ ਸ਼ੱਕੀ ਹੋ ਗਈ। ਫਿਰ ਦੂਜੇ ਪਾਸੇ ਇੱਕ ਮਾਮਲਾ ਹੋਰ ਐਸਾ ਵਾਪਰਿਆ ਕਿ ਕੋਈ ਆ ਗਈ ਬੀਬੀ ਹਾਰਟ ਪੇਸ਼ੈਂਟ, ਤੇ ਉਹਨੇ ਚੱਕ ਕੇ ਕੀ ਕੀਤਾ, ਉਹਨੇ ਆਖਿਆ ਕਿ ਹੁਣ ਤੇ ਪੈਰਾਸੀਟਾਮੋਲ ਨੇ ਵੀ ਅਸਰ ਨਹੀਂ ਕਰਨਾ, ਮੈਂ ਆਪਣੇ ਆਪ ਨਾਲ ਹੀ ਕੀਤਾ ਉਹ ਵਿਚਾਰ। ਉਹਨੇ ਚੱਕ ਕੇ ਗਲੂਕੋਜ਼ ਚਾੜ ਦਿੱਤਾ। ਜਦੋਂ ਗਲੂਕੋਜ਼ ਚਾੜ ਦਿੱਤਾ ਉਹਦੀ ਹਾਲਤ ਖਰਾਬ ਹੋ ਗਈ ਬੀਬੀ ਦੀ। ਤੇ ਜਿਹੜੇ ਡਾਕਟਰ ਸੀਗੇ ਦੂਜੇ, ਉਹਨਾਂ ਨੂੰ ਸ਼ੱਕ ਹੋਇਆ। ਕਰਦਾ ਕੀ ਹੈ ਕਿ ਦਵਾਈ ਵੀ ਇੱਕੋ ਜਿਹੀ ਲਿਖ ਦਿੰਦਾ ਕਿ ਆਮ ਤੌਰ ਤੇ ਜਿਹੜੇ ਘਰੇਲੂ ਨੁਸਖੇ ਹੁੰਦੇ ਆ ਉਹ ਅਪਣਾਉਂਦਾ। ਕੰਮ ਕਰਨ ਦਾ ਤਰੀਕਾ ਜਿਹੜਾ ਉਹਦੀ ਜਿਹੜੀ ਹੈ ਗਲਤ ਪਤਾ ਕੀਤਾ। ਕਹਿੰਦੇ ਜੀ 9 ਸਾਲ ਇਹਨੇ ਆਗਰੇ ਦੇ ਵਿੱਚ ਆਪਦੀ ਕਲੀਨਿਕ ਵੀ ਚਲਾਈ ਆ, ਉੱਥੋਂ ਵੀ ਇੱਕ ਮਾਮਲਾ ਖਰਾਬ ਹੋ ਗਿਆ ਸੀ, ਫਿਰ ਇੱਥੇ ਪਹੁੰਚ ਗਿਆ। ਫਿਰ ਹੌਲੀ ਹੌਲੀ ਜਿਹੜੀ ਉਹ ਡਿਗਰੀ ਸੀਗੀ ਉਹਦੀ ਜਾਂਚ ਪੜਤਾਲ ਕੀਤੀ ਗਈ। ਜਦੋਂ ਇਹਨੂੰ ਥੋੜਾ ਜਿਹਾ ਕੱਸਿਆ ਤੇ ਆਪ ਹੀ ਬੋਲ ਉੱਠਿਆ, ਕਹਿੰਦਾ ਮੈਂ ਡਾਕਟਰ ਨਹੀਂ ਜੇ ਹੈਗਾ ਭਰਾਵੋ, ਮੈਂ ਤੇ 12ਵੀਂ ਪਾਸ ਆ। ਅਸਲ 'ਚ ਮੈਂ ਟ੍ਰੇਨ 'ਚ ਤੁਰਿਆ ਜਾਂਦਾ ਸੀਗਾ, ਇੱਕ ਦਿਨ ਮੈਨੂੰ ਡਾਕਟਰ ਦੀ ਡਿਗਰੀ ਜਿਹੜੀ ਉਹ ਲੱਭ ਗਈ ਤੇ ਮੈਂ ਫਿਰ ਹੌਲੀ ਹੌਲੀ ਡਾਕਟਰ ਬਣ ਗਿਆ। ਕਿਉਂਕਿ ਜਿਹੜੇ ਆਪਣੇ ਪਛਾਣ ਪੱਤਰ ਸੀਗੇ ਉਹ ਮੈਂ ਡਿਗਰੀ ਦੇ ਮੁਤਾਬਕ ਬਣਾ ਲਏ ਤੇ ਹੌਲੀ ਹੌਲੀ ਇਸ ਮੁਕਾਮ ਤੇ ਪਹੁੰਚ ਗਿਆ। ਕਹਿੰਦਾ ਕਿ ਠੀਕ ਹੈ, ਜਿੰਨੀ ਕੁ ਸੇਵਾ ਸਾਡੀ ਪੁੱਜੀ ਮੈਂ ਕਰ ਦਿੱਤੀ, ਹੁਣ ਮੈਂ ਚੱਲਦਾ। ਤੇ ਦੂਸਰਾ ਜਿਹੜਾ ਅਸਲੀ ਡਾਕਟਰ ਸੀ ਜਿਹਦੀ ਡਿਗਰੀ ਗਵਾਚੀ ਸੀ, ਉਹਦਾ ਪਰਿਵਾਰ ਵੀ ਉੱਥੇ ਪਹੁੰਚ ਗਿਆ, ਉਹਦੀ ਘਰੋਂ ਵੀ ਡਾਕਟਰ ਸੀਗੀ। ਉਹ ਕਹਿੰਦੀ ਕਿ ਅਸਲ ਦੇ ਵਿੱਚ ਸਾਡੀ 2005 ਦੇ ਵਿੱਚ ਇਹ ਡਿਗਰੀ ਚੋਰੀ ਹੋਈ ਸੀ, ਯਾਨੀ ਬੈਗ ਦੇ ਵਿੱਚ ਸੀ ਤੇ ਬੈਗ ਜਿਹੜਾ ਚੋਰੀ ਹੋ ਗਿਆ ਬੱਸ ਦੇ ਵਿੱਚੋਂ। ਪਰ ਇਹ ਬੰਦਾ ਕਹਿੰਦਾ ਕਿ ਨਹੀਂ, ਅਸਲ ਦੇ ਵਿੱਚ ਜਿਹੜੀ ਇਹ ਡਿਗਰੀ ਆ ਉਹ ਮੈਨੂੰ ਬਾਅਦ ਦੇ ਵਿੱਚ ਮਿਲੀ ਆ। ਹੁਣ 2005 'ਚ ਉਹ ਕਹਿੰਦੇ ਚੋਰੀ ਹੋ ਗਈ ਆ,
ਤਾਂ ਇਹਨੂੰ ਇਹ ਡਿਗਰੀ ਜਿਹੜੀ ਆ ਉਹ ਇੱਕ ਟ੍ਰੇਨ ਚੋਂ ਮਿਲਦੀ ਆ। ਤਾਂ ਇਹ ਮਾਮਲਾ ਆਪਸ ਦੇ ਵਿੱਚ ਮੇਲ ਨਹੀਂ ਖਾਂਦਾ। ਸੋ ਇਹ ਮੁੰਨਾ ਬਾਈ ਜਿਹੜਾ ਉਹ ਸਭ ਨੂੰ ਸੱਤੇ ਚ ਪਾ ਗਿਆ, ਸਭ ਨੂੰ ਹੈਰਾਨਗੀ ਚ ਪਾ ਗਿਆ। ਪਰ ਜਿਹਦਾ ਨੇ ਇਲਾਜ ਕੀਤਾ ਉਹ ਤੇ ਵਧੀ ਨੇ ਬਚਾ ਲਈ, ਇਹਨੇ ਤੇ ਕੀ ਕਸਰ ਛੱਡੀ ਹੋਣੀ ਆ। ਪਰ ਡਾਕਟਰ ਏਦਾਂ ਦੀ ਆ, ਦਰਭੰਗਾ ਮੈਡੀਕਲ ਕਾਲਜ ਅਸਲੀ ਡਿਗਰੀ ਵਾਲੇ ਦੀ ਏਦਾਂ ਦੀ ਆ। ਦਰਭੰਗਾ ਮੈਡੀਕਲ ਕਾਲਜ ਦੇ ਵਿੱਚ ਬਿਹਾਰ ਦੇ ਵਿੱਚ ਇੱਕ ਮੁੰਡਾ ਆਇਆ, ਬੱਚਾ ਆਇਆ, ਤੇ ਉਹਦੀ ਸੱਜੀ ਬਾਂਹ ਤੇ ਸੱਟ ਲੱਗੀ ਸੀ, ਫ੍ਰੈਕਚਰ ਸੀਗਾ। ਡਾਕਟਰਾਂ ਨੇ ਚੱਕ ਕੇ ਤੇ ਖੱਬੀ ਤੇ ਹੀ ਪਲਸਤਰ ਤੁੰਨਤਾ। ਉਹ ਬੱਚਾ ਜਿਹੜਾ ਉਹ ਘਰੇ ਜਾ ਕੇ ਰੋਂਦਾ ਰਿਹਾ, ਕਹਿੰਦਾ ਮੇਰੀ ਕਿਸੇ ਨੇ ਸੁਣੀ ਨਹੀਂ, ਖੱਬੇ ਤੇ ਆ ਬੰਨਤਾ ਪਲਸਤਰ, ਮੇਰੇ ਸੱਜੇ ਤੇ ਬਣਵਾ ਕੇ ਲਿਆਓ। ਦੇਖੋ, ਇਹ ਤਾਂ ਇੱਕ ਡਾਕਟਰ ਦੀ ਗੱਲ ਕਰਦੇ ਆ, ਤੂੰ ਇਸ ਦੇਸ਼ ਦੇ ਤਾਂ ਪ੍ਰਧਾਨ ਮੰਤਰੀ ਦੀ ਡਿਗਰੀ ਨਹੀਂ ਲੱਭੀ ਅਜੇ ਤੱਕ ਵੀ ਉਹ ਕਿੱਥੋਂ ਕੀਤੀ ਸੀਗੀ ਜੀ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਮਾਮਲਾ ਹੱਲ ਹੋ ਜਾਣਾ, ਪਰ ਉਹਦੀ ਕਹਿੰਦੇ ਨੇਮ ਪਲੇਟ ਹੀ ਲਾ ਦਿੱਤੀ। ਹਾਂਜੀ, ਉਹਦੀ ਨੇਮ ਪਲੇਟ ਜਿਹੜੀ ਆ ਲਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਜਿਹੜਾ ਦਫ਼ਤਰ ਹੈ ਇਹਨਾਂ ਦਾ, ਸੈਕਟਰੀਏਟ ਦੇ ਵਿੱਚ 5ਵੀਂ ਮੰਜ਼ਿਲ ਤੇ ਆ ਮੇਰੇ ਖਿਆਲ ਦੇ ਨਾਲ ਨਵਜੋਤ ਸਿੱਧੂ ਦਾ ਆਫਿਸ, ਤਾਂ ਉਹਦੇ ਵਿੱਚੋਂ ਨੰਬਰ ਪਲੇਟ ਜਿਹੜੀ ਆ ਗਾਇਬ ਕਰ ਦਿੱਤੀ ਗਈ ਆ। ਹਾਲਾਂਕਿ ਇਹ ਕਿਹਾ ਜਾ ਰਿਹਾ ਵਾ ਕਿ ਦੇਖੋ ਜੀ ਇੱਥੇ ਜਿਹੜੀ ਇਹਦੀ ਨੇਮ ਪਲੇਟ ਆ, ਮੈਂ ਨੰਬਰ ਪਲੇਟ ਹੀ ਆਖ ਦੇਣ ਲੱਗਾ ਸੀ, ਚਲੋ ਨੰਬਰ ਪਲੇਟ ਨਹੀਂ ਹੁੰਦੀ ਇਹਨਾਂ ਦੀ, ਤਾਂ ਉਹ ਜਿਹੜੀ ਨੇਮ ਪਲੇਟ ਉਹ ਕਹਿੰਦੇ ਜੀ ਬਦਲਣੀ ਹੈ, ਇਸ ਕਰਕੇ ਲਾਹੀ ਗਈ ਆ। ਪਰ ਲੋਕ ਇਹਨੂੰ ਦੂਜੀ ਚੀਜ਼ ਨਾਲ ਜੋੜਦੇ ਪਏ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਕੱਲ੍ਹ ਚੌਲਾ ਚੱਲਿਆ ਪਿਆ, ਉਹਦਾ ਫੌ ਪੈ ਗਿਆ, ਉਹ ਨਵਜੋਤ ਸਿੰਘ ਸਿੱਧੂ ਦੇ ਪੈਰ ਨਹੀਂ ਲੱਗਣ ਦੇਣਗੇ। ਕਿਉਂਕਿ ਕੱਲ ਵੀ ਖਬਰ ਆ ਰਹੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਤੇ ਸਪਸ਼ਟ ਜਵਾਬ ਹੈ ਜਿਹੜਾ ਉਹ ਆਲਾ ਕਮਾਨ ਨੂੰ ਦੇ ਦਿੱਤਾ ਕਿ ਜਾਂ ਤੇ ਇਹਨੂੰ ਕਹੋ ਕਿ ਆਪਣਾ ਚਾਰਜ ਸੰਭਾਲ ਲਵੇ, ਨਹੀਂ ਤੇ ਫਿਰ ਅਸੀਂ ਇਹਦੀ ਥਾਂ ਤੇ ਕੋਈ ਬੰਦਾ ਹੋਰ ਕੁਰਸੀ ਤੇ ਬਿਠਾ ਦਿਆਂਗੇ, ਸਾਡੇ ਕੋਲ ਬੰਦਿਆਂ ਦਾ ਕੋਈ ਤੋਰਾ ਹੈ ਨਹੀਂਗਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਇਹ ਆਉਣ ਡਈ ਆ ਕਿ ਅੱਜ ਜਾਂ ਕੱਲ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਰਾਹੁਲ ਗਾਂਧੀ ਨੂੰ ਮਿਲਣ ਜਾ ਰਿਹਾ ਵਾ। ਤੇ ਰਾਹੁਲ ਗਾਂਧੀ ਅੱਜ ਕੱਲ੍ਹ ਤਿਆਰੀ ਕਰਦਾ ਪਿਆ, 2-3 ਚੋਣਾਂ ਹੁਣ ਆਉਣ ਵਾਲੀਆਂ, ਇੱਕ ਤੇ ਮਹਾਰਾਸ਼ਟਰ ਚ ਆਉਣੀ ਹੈ, ਇੱਕ ਹਰਿਆਣੇ ਚ ਆਉਣੀ ਹੈ, ਆਪਣੇ ਗਵਾਂਢੀ ਸੂਬੇ ਦੇ ਵਿੱਚ। ਤਾਂ ਉੱਥੇ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਪਿਆ, ਦੌਰ ਚੱਲਦਾ ਪਿਆ। ਨਵਜੋਤ ਸਿੰਘ ਸਿੱਧੂ ਵੀ ਪਿਛਲੇ ਹਫ਼ਤੇ ਗਿਆ ਸੀਗਾ, ਪਰ ਉਹਦੀ ਮੁਲਾਕਾਤ ਰਾਹੁਲ ਗਾਂਧੀ ਨਾਲ ਕੋਈ ਨਹੀਂ ਸ਼ਾਇਦ। ਤਾਂ ਕੈਪਟਨ ਅਮਰਿੰਦਰ ਸਿੰਘ ਜਾ ਰਿਹਾ ਤੇ ਲੱਗਦਾ ਇਹ ਆ ਕਿ ਮਸਲਾ ਇੱਕ ਪਾਸੇ ਲੱਗ ਜੂਗਾ, ਤਣ ਪੱਕਣ ਲੱਗ ਜੂਗਾ, ਜਾਂ ਤੇ ਆਲਾ ਕਮਾਨ ਦੇ ਕਹਿਣ ਤੇ ਨਵਜੋਤ ਸਿੰਘ ਸਿੱਧੂ ਦਾ ਕੋਈ ਰਸਤਾ ਕੱਢ ਕੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਊਗਾ ਕਿ ਨਵਜੋਤ ਸਿੰਘ ਸਿੱਧੂ ਵੀ ਕਵੇ ਕਿ ਮੇਰੀ ਮੁੱਛ ਰਹਿ ਗਈ ਆ, ਕੈਪਟਨ ਵੀ ਕਵੇ ਕਿ ਮੇਰੀ ਕਪਤਾਨੀ ਜਿਹੜੀ ਬਰਕਰਾਰ ਆ, ਜਾਂ ਫਿਰ ਕੋਈ ਦੂਸਰਾ ਹੱਲ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਆਪ ਹੀ ਦੱਸੂਗਾ। ਬਹਰਹਾਲ ਨਵਜੋਤ ਸਿੰਘ ਸਿੱਧੂ ਖਾਮੋਸ਼ ਆ, ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਤੇ ਕੋਈ ਬਹੁਤਾ ਵਿਵਾਦ ਨਹੀਂ ਹੈ। ਪਰ ਖਬਰ ਇਹ ਆਉਣ ਰਹੀ ਆ ਕਿ ਹੁਣ ਆਲਾ ਕਮਾਨ ਨੂੰ ਇਹ ਸਪਸ਼ਟ ਕਰਨ ਤੋਂ ਬਾਅਦ ਕਿ ਭਾਈ ਇਹਨੂੰ ਕਹੋ ਜਾਂ ਤੇ ਸੰਭਾਲ ਲਵੇ ਤੇ ਜਾਂ ਫਿਰ ਅਸੀਂ ਇਹਨੂੰ ਪੱਕਾ ਹੀ ਸੰਭਾਲ ਦਿਆਂਗੇ, ਹੁਣ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਨੂੰ ਫੈਸਲੇ ਤੱਕ ਲਿਜਾਣ ਲਈ ਰਾਹੁਲ ਗਾਂਧੀ ਨੂੰ ਮਿਲੂਗਾ ਜੀ। ਪਰ ਦੇਖਦੇ ਹਾਂ ਵੀ ਕਿਸ ਕਰਵਟ ਬੈਠਦੇ ਆ। ਤੇ ਅੱਗੇ ਗੱਲ ਕਰਦੇ ਭਗਵੰਤ ਮਾਨ ਦੀ, ਉਸਨੇ ਆਪਣਾ ਪਹਿਲਾ ਭਾਸ਼ਣ ਦਿੱਤਾ, ਭਾਸ਼ਣ ਦੇਣ ਤੇ ਬਾਹਰ ਨਿਕਲੇ ਹੀ ਆ ਤਾਂ ਅਕਾਲੀ ਪਿੱਛੇ ਪੈ ਗਏ। ਅਕਾਲੀਆਂ ਨੇ ਘੇਰ ਲਿਆ, ਇਹ ਕੈਪਟਨ ਨੂੰ ਵੀ ਕੱਲ ਘੇਰੀ ਫਿਰਦੇ ਸੀਗੇ। ਤੇ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ 'ਚ ਤਾਂ ਇਹ ਥੋੜੇ ਜਿਹੇ ਹੈਗੇ ਸੀਗੇ ਸਟਰੋਂਗ, ਪਰ ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਅਕਾਲੀਆਂ ਦੀ ਵਿਰੋਧਤਾ ਵੀ ਹੋਣ ਰਹੀ ਹੈ ਕਿ ਤੁਸੀਂ ਬੇਲੋੜਾ ਜਿਵੇਂ ਵਿਵਾਦ ਖੜਾ ਕਰ ਰਹੇ ਹੋ, ਅਸਲ ਦੇ ਵਿੱਚ ਐਡੀ ਕੋਈ ਗੱਲ ਹੈ ਨਹੀਂ ਜੀ। ਕਾਫੀ ਜਾਬਾਂ ਦਾ ਭੇੜ ਹੋਣ ਡਿਆ ਸੋਸ਼ਲ ਮੀਡੀਆ ਤੇ, ਕਿਉਂਕਿ ਭਗਵੰਤ ਮਾਨ ਦੀ ਫੈਨ ਫੋਲੋਇੰਗ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੈ। ਕੋਈ ਵੀ ਬੰਦਾ ਜਦੋਂ ਆਲੋਚਨਾ ਕਰਦਾ ਜਾਂ ਇਤਰਾਜ਼ ਕਰਦਾ ਤਾਂ ਥੱਲੇ ਫਿਰ ਗਾਲ ਦੁੱਪੜ ਵੀ ਹੋ ਜਾਂਦਾ ਤੇ ਆਪਸ ਦੇ ਵਿੱਚ ਦੋਨਾਂ ਪਾਰਟੀਆਂ ਦੇ ਸਮਰਥਕ ਵੀ ਭਿੜ ਖਲੋਂਦੇ ਆ। ਉਹ ਮਾਹੌਲ ਬਣਿਆ ਪਿਆ। ਅਕਾਲੀ ਜਿਹੜੇ ਆ ਉਹ ਇਸ ਗੱਲ ਤੇ ਪਹਿਰਾ ਦੇ ਰਿਹਾ ਕਿ ਨਹੀਂ ਜੀ ਇਹਨੇ ਗਲਤ ਕੀਤਾ, ਤੇ ਦੂਸਰੇ ਜਿਹੜੇ ਭਗਵੰਤ ਮਾਨ ਦੇ ਸਮਰਥਕ ਆ ਉਹ ਕਹਿੰਦੇ ਕਿ ਤੁਸੀਂ ਤੇ ਕਦੇ ਗਲਤ ਕੀਤਾ ਹੀ ਨਹੀਂਗਾ। ਸੋ ਇਹ ਇੱਕ ਭੇੜ ਆ। ਖੈਰ ਮਾਮਲਾ ਕਿੱਥੋਂ ਸ਼ੁਰੂ ਹੋਇਆ? ਸਪੀਚ ਭਗਵੰਤ ਮਾਨ ਦੀ ਪਲੇਠੀ ਸੀ ਪਰ ਬੜੀ ਜ਼ਬਰਦਸਤ। ਚਾਹੇ ਤੁਸੀਂ ਭਗਵੰਤ ਮਾਨ ਨੂੰ ਜ਼ਿਆਤੀ ਤੌਰ ਤੇ ਪਸੰਦ ਕਰੋ ਜਾਂ ਨਾ ਕਰੋ, ਪਰ 2.5-3 ਮਿੰਟਾਂ ਦੇ ਵਿੱਚ ਜਿਸ ਤਰ੍ਹਾਂ ਉਹਨੇ ਪੰਜਾਬ ਦੀ ਇੱਕ ਸਮੱਸਿਆ ਚਿਣ ਦਿੱਤੀ, ਤੇ ਸ਼ਬਦ ਉਹਦੇ ਕੋਲ ਹੈਗੇ, ਸ਼ਬਦਾਂ ਦਾ ਖਿਡਾਰੀ ਆ, ਬਹੁਤ ਤਗੜਾ ਕਮੇਡੀਅਨ ਰਿਹਾ, ਸਟਾਰ ਕਮੇਡੀਅਨ ਰਿਹਾ। ਤਾਂ ਉਹਨੇ ਉੱਥੇ ਸਾਰੀ ਕਲਾ ਵਰਤ ਕੇ ਪੰਜਾਬੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕੱਲੀ ਕੱਲੀ ਸਮੱਸਿਆ ਗਿਣਾ ਦਿੱਤੀ, ਉਹ ਵਾਕਿਆ ਹੀ ਕਾਬਲੇ ਤਾਰੀਫ ਸੀ। ਵਿਵਾਦ ਕਿਸ ਗੱਲ ਤੇ ਹੋਇਆ? ਵਿਵਾਦ ਇਸ ਗੱਲ ਤੇ ਹੋਇਆ ਜਿਹੜਾ ਅਕਾਲੀ ਦਲ ਨੇ ਹੁਣ ਮੁੱਦਾ ਚੁੱਕਿਆ। ਉਹ ਕਹਿੰਦੇ ਜੀ ਕਿ ਇਹਨੇ ਭਗਤ ਸਿੰਘ ਦੇ ਨਾਲ ਤੁਲਨਾ ਕੀਤੀ ਹੈ ਗੁਰੂ ਸਾਹਿਬ ਦੀ, ਯਾਨੀ 10ਵੇਂ ਪਾਤਸ਼ਾਹ ਦੀ। ਤਾਂ ਹੁਣ ਇੱਥੋਂ ਵਿਵਾਦ ਸ਼ੁਰੂ ਹੋਇਆ। ਇਹਨਾਂ ਦਾ ਜਿਹੜਾ ਪ੍ਰੈਸ ਨੋਟ ਆ, ਉਸ ਪ੍ਰੈਸ ਨੋਟ ਦੇ ਵਿੱਚ ਤੇ ਇਹਨਾਂ ਨੇ ਇੱਥੋਂ ਤੱਕ ਕਿਹਾ ਅਕਾਲੀਆਂ ਨੇ
ਤੇ ਇਹ ਜਿਹੜੀ ਤੁਲਨਾ ਉਹ ਇੱਕ ਇਨਸਾਨ ਨਾਲ ਨਹੀਂ ਕੀਤੀ ਜਾ ਸਕਦੀ। ਜਿਹੜਾ ਇਹਨਾਂ ਦਾ ਪ੍ਰੈਸ ਨੋਟ ਕੱਲ ਜਾਰੀ ਹੋਇਆ ਮੇਰੇ ਖਿਆਲ ਦੇ ਨਾਲ ਮਹਿਸ਼ਿੰਦਰ ਸਿੰਘ ਗਰੇਵਾਲ ਹੋਰਾਂ ਨੇ ਕੀਤਾ ਵਾ, ਤਾਂ ਉਹਦੇ ਵਿੱਚ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਭਗਵੰਤ ਮਾਨ ਨੇ ਤੁਲਨਾ ਕੀਤੀ ਆ ਗੁਰੂ ਸਾਹਿਬ ਦੇ ਨਾਲ, ਜਿਹੜੀ ਕਿ ਬਹੁਤ ਜ਼ਿਆਦਾ ਗਲਤ ਹੈ, ਕਿਉਂਕਿ ਗੁਰੂ ਸਾਹਿਬ ਦੀ ਤੁਲਨਾ ਇੱਕ ਇਨਸਾਨ ਨਾਲ ਨਹੀਂ ਕੀਤੀ ਜਾ ਸਕਦੀ। ਤੇ ਉਹਨਾਂ ਨੇ ਮਾਫੀ ਦੀ ਮੰਗ ਕੀਤੀ ਆ। ਉਹ ਕਹਿੰਦੇ ਆ ਕਿ ਇਹਨੂੰ ਮਾਫੀ ਇਹਨੇ ਜੋ ਮਹਿਸ਼ਿੰਦਰ ਸਿੰਘ ਗਰੇਵਾਲ ਨੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਕਿਹਾ ਕਿ ਮਾਨ ਨੇ ਕਿਹਾ ਕਿ ਸਿੱਖਾਂ ਦੇ 300 ਸਾਲਾਂ ਦੇ ਇਤਿਹਾਸ ਚ ਸਿਰਫ 2 ਹੀ ਸ਼ਹੀਦ ਹੋਇਆ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਰਦਾਰ ਭਗਤ ਸਿੰਘ। ਤੇ ਕਹਿੰਦੇ ਕਿ ਦੁਨੀਆ 'ਚ ਰਹਿ ਰਹੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹਦੇ ਨਾਲ, ਤੇ ਗਹਿਰਾ ਧੱਕਾ ਲੱਗਾ। ਮਾਨ ਨੇ ਵੱਡੀ ਲਾਪਰਵਾਹੀ ਕੀਤੀ ਆ ਤੇ ਇਹਨੂੰ ਹੁਣ ਮਾਫੀ ਮੰਗਣੀ ਚਾਹੀਦੀ ਆ, ਕਿਉਂਕਿ ਇਹਨੇ ਦੂਸਰੇ ਸ਼ਹੀਦਾਂ ਦਾ ਵੀ ਕਿਤੇ ਨਾ ਕਿਤੇ ਅਪਮਾਨ ਕੀਤਾ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਆ, ਊਧਮ ਸਿੰਘ ਜੀ ਆ, ਲਾਲਾ ਲਾਜਪਤ ਰਾਏ ਜੀ ਆ, ਸੁਖਦੇਵ ਜੀ ਆ ਆਦਿ। ਤਾਂ ਹੁਣ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਇਹਨਾਂ ਦਾ ਪ੍ਰੈਸ ਨੋਟ ਹੀ ਗਲਤ ਆ। ਉਹਨੇ ਸਪੀਚ ਤੁਸੀਂ ਸੁਣ ਲਿਓ, ਸਾਰੇ ਹੀ ਸੁਣ ਲਿਓ, ਸਪੀਚ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਕਿ 2 ਹੀ ਸ਼ਹੀਦ ਹੋਏ ਆ। ਅਸਲ ਦੇ ਵਿੱਚ ਕੀ ਆ ਕਿ ਕੁਛ ਅਕਾਲੀ ਪੱਖੀ ਮੀਡੀਆ ਅਦਾਰੇ ਆ ਜਿਹੜੇ, ਉਹਨਾਂ ਨੇ ਖਬਰ ਪਹਿਲਾਂ ਚਲਾਈ, ਉੱਥੋਂ ਹੀ ਸਾਰੀ ਕਹਾਣੀ ਜਿਹੜੀ ਆ ਉਹ ਕਿ ਚੱਲੀ। ਦਾ ਮਤਲਬ ਹੈ ਕਿ ਸੋਚ ਵਿਚਾਰ ਕੇ ਚਲਾਈ ਗਈ। ਭਗਵੰਤ ਮਾਨ ਨੇ ਕੀ ਕਿਹਾ ਸੀਗਾ? ਭਗਵੰਤ ਮਾਨ ਨੇ ਕਿਹਾ ਕਿ 2 ਹੀ ਲੀਡਰ ਹੋਏ ਆ 300 ਸਾਲਾਂ ਦੇ ਵਿੱਚ, 2 ਹੀ ਲੀਡਰ ਹੋਏ ਆ ਜਿਨ੍ਹਾਂ ਨੇ ਕੋਈ ਇਲੈਕਸ਼ਨ ਨਹੀਂ ਲੜੀ ਪਰ ਆਪਣੀ ਕੌਮ ਨੂੰ ਲੀਡ ਕੀਤਾ। ਤਾਂ ਉਹਦੇ ਵਿੱਚ ਗੁਰੂ ਸਾਹਿਬ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਭਗਵੰਤ ਮਾਨ ਨੇ ਨਾਲ ਭਗਤ ਸਿੰਘ ਦਾ ਜ਼ਿਕਰ ਕੀਤਾ। ਤਾਂ ਇੱਥੋਂ ਹੀ ਵਿਵਾਦ ਦਾ ਮੁੱਢ ਵੱਜਿਆ। ਇਹ ਚੀਜ਼ ਹੁਣ ਸਹੀ ਹੈ ਜਾਂ ਗਲਤ ਹੈ ਤੇ ਕੋਈ ਸਿੱਖ ਬੁੱਧੀਜੀਵੀ ਦੱਸ ਸਕਦਾ, ਪਰ ਪਹਿਲੀ ਨਜ਼ਰ ਵੇਖਣ 'ਚ ਕੁਛ ਗਲਤ ਨਹੀਂ ਲੱਗਦਾ। ਉਹਨੇ ਇਹੀ ਕਿਹਾ ਕਿ ਯੋਗ ਲੀਡਰ, ਤਾਂ ਗੁਰੂ ਸਾਹਿਬ ਵੀ ਲੀਡ ਹੀ ਕਰਦੇ ਰਹੇ ਨਾ, ਕੌਮ ਨੂੰ ਰਵਾਈ ਦਿੰਦੇ ਰਹੇ। ਹੁਣ ਭਗਵੰਤ ਮਾਨ ਨੇ ਤੁਲਨਾ ਜਿਹੜੀ ਦੂਸਰੇ ਲੀਡਰ ਨਾਲ ਕੀਤੀ ਹੈ, ਜਿਹੜਾ ਕਿ ਇੱਕ ਨਾਇਕ ਵਜੋਂ ਉੱਭਰਿਆ, ਉਹਦੇ ਨਾਲ ਇੱਥੇ ਕੀਤੀ ਆ, ਤਾਂ ਉਹ ਗਲਤ ਹੈ ਜਾਂ ਸਹੀ ਹੈ ਤਾਂ ਕੋਈ ਸਿੱਖ ਬੁੱਧੀਜੀਵੀ, ਸਿੱਖ ਚਿੰਤਕ ਹੀ ਦੱਸ ਸਕਦਾ। ਪਰ ਮੁੱਢਲੀ ਨਜ਼ਰ ਦੇ ਵਿੱਚ ਉਹ ਚੀਜ਼ ਨਹੀਂ ਹੈ ਜਿਹੜੀ ਪ੍ਰੈਸ ਨੋਟ ਦੇ ਵਿੱਚ ਇਹਨਾਂ ਨੇ ਕਹੀ ਆ ਕਿ 2 ਸ਼ਹੀਦ ਹੋਏ ਆ। ਸੋ ਦੇਖਦੇ ਹਾਂ ਕਿ ਵਿਵਾਦ ਕਿਸ ਤਰ੍ਹਾਂ ਵੱਧਦਾ। ਫਿਰ ਭਗਵੰਤ ਮਾਨ ਇਸ ਤਰ੍ਹਾਂ ਦਾ ਬੁਲਾਰਾ ਹੈ ਹੀ ਆ ਕਿ ਉਹ ਕਾਟਮਾ ਰੂਪ ਹੈ, ਕੋਈ ਨਾ ਕੋਈ ਕਰ ਲੈਂਦਾ ਹੁੰਦਾ। ਪਰ ਜੋ ਵੀ ਆ ਇਸ ਟਾਈਮ ਭਗਵੰਤ ਮਾਨ ਦੀ ਸਪੀਚ ਦੀ ਪੂਰੀ ਚਰਚਾ, ਔਰ ਜਿਹੜੇ ਲੋਕ ਰਾਜਨੀਤਿਕ ਵਿਸ਼ਲੇਸ਼ਕ ਆ, ਆਲੋਚਕ ਆ ਜਾਂ ਕਿਸੇ ਪਾਰਟੀ ਦੇ ਹੋਰ ਦੇ ਸਮਰਥਕ ਆ, ਉਹ ਵੀ ਕਹਿੰਦੇ ਕਿ ਭਗਵੰਤ ਮਾਨ ਨੇ ਜਿਸ ਤਰ੍ਹਾਂ 2.5-3 ਮਿੰਟਾਂ 'ਚ ਪੰਜਾਬ ਦਾ ਹਾਲ ਬਿਆਨਾ ਕੀਤਾ, ਉਹ ਕਾਬਲੇ ਤਾਰੀਫ ਆ। ਬਿਲਕੁਲ ਜੀ, ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਅੱਗੇ ਗੱਲ ਕਰਦੇ ਹਾਂ, ਹੁਣ ਕੁੜੀਆਂ ਦੀ ਕਰਦੇ ਹਾਂ ਜੀ। ਕਿ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਹੁਣ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ। ਕਹਿੰਦੇ ਰੋਡ ਰੇਸ ਦੇ ਵਿੱਚ ਮਾਮਲੇ ਵਿੱਚ ਕੁੜੀ ਨੇ ਮੁੰਡੇ ਨੂੰ ਸੱਟਾਂ ਮਾਰੀਆਂ। ਹਾਂ, ਕੁੜੀ ਦੀ ਵੀਡੀਓ ਤੇ ਕਮਾਲ ਦੀ ਵੀਡੀਓ ਆ। ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਕੁੜੀ ਉੱਭਰ ਕੇ ਹਰਾੜਾ ਮਾਰਦੀ ਪਈ ਆ ਮੁੰਡੇ ਨੂੰ, ਉਤੋਂ ਲੱਗਦਾ ਕਿ ਇਹ ਰੌਡ ਜਿਹੜੀ ਆ ਉਹਨੇ ਕੁੜੀ ਨੇ ਪਹਿਲੀ ਵਾਰੀ ਨਹੀਂ ਕਿਤੇ ਇਸਤੇਮਾਲ ਕੀਤੀ, ਪੂਰੀ ਜਾਂਚ ਆ ਉਹਨੂੰ, ਤੇ ਰੌਡ ਉਹਨੇ ਪੱਕੀ ਗੱਡੀ 'ਚ ਹੀ ਰੱਖੀ ਸੀਗੀ। ਹੁਣ ਵਰਤਦੀ ਕਿਹਦੇ ਤੇ ਸੀਗੀ ਮੈਨੂੰ ਨਹੀਂ ਪਤਾ, ਪਰ ਵੀਡੀਓ ਦੇ ਵਿੱਚ ਤੇ ਇਸ ਤਰ੍ਹਾਂ ਹੀ ਦਿਖਾਈ ਦਿੰਦੀ ਆ ਜਿਸ ਤਰ੍ਹਾਂ ਉਹਨੂੰ ਪੂਰੀ ਜਾਂਚ ਆ ਕਿ ਕਿਸ ਤਰ੍ਹਾਂ ਮਾਰਨੀ ਆ ਤੇ ਕਿੱਥੇ ਮਾਰਨੀ ਆ। ਇਹ ਮਾਮਲਾ ਜਿਹੜਾ ਟ੍ਰਿਬਿਊਨ ਚੌਂਕ ਦੇ ਲਾਗੇ ਆ, ਚੰਡੀਗੜ੍ਹ ਦਾ ਟ੍ਰਿਬਿਊਨ ਚੌਂਕ ਬੜਾ ਮਸ਼ਹੂਰ ਆ। ਉਹਦੇ ਲਾਗੇ ਇੱਕ ਚੌਂਕ ਆ, ਚੌਂਕ ਦੇ ਵਿੱਚੋਂ ਜਦੋਂ ਇਹ ਗੱਡੀ ਮੁੜ ਲੱਗੀ ਸੀਗੀ ਤੇ ਇਹਦੀ ਗੱਡੀ ਬੀਬੀ ਦੀ ਗਾਂਹ ਨਿਕਲ ਗਈ। ਜਦੋਂ ਬੈਕ ਕਰਨ ਲੱਗੀ ਤੇ ਪਿੱਛੋਂ ਕੋਈ ਮੁੰਡਾ ਗੱਡੀ ਲਈ ਆਉਂਦਾ ਸੀ, ਉਹਦੇ ਨਾਲ ਥੋੜਾ ਜਿਹਾ ਖਹਿ ਵਾਲਾ ਕੰਮ ਹੋ ਗਿਆ। ਜਦੋਂ ਖਹਿ ਵਾਲਾ ਹੋ ਗਿਆ ਤੇ ਫਿਰ ਖਹਿਬਾਜੀ ਚੱਲ ਪਈ। ਤਲਖ ਕਲਾਮੀ ਤੋਂ ਬਾਅਦ ਫਿਰ ਇਸ ਗੁੱਡੀ ਨੇ ਕੱਢੀ ਰਾੜ ਤੇ ਦੇ ਤੇਰੇ ਦੇ ਲੈ ਤੇਰੇ ਦੇ। ਉਹ ਮੁੰਡਾ ਵਿਚਾਰਾ ਜਿਹੜਾ ਉਹ ਡਿਫੈਂਡ ਕਰਦਾ ਰਿਹਾ ਆਪਣੇ ਆਪ ਨੂੰ ਕਿ ਮੈਂ ਕਿਸੇ ਤਰੀਕੇ ਨਾਲ ਬਚਾ ਲਵਾਂ, ਪਰ ਉਹਦੇ ਸੱਟਾਂ ਲੱਗ ਗਈਆਂ। ਫਿਰ ਪੁਲਿਸ ਆਈ, ਕਿਸੇ ਨੇ ਉੱਥੇ ਬੁਲਾ ਲਈ, ਪੁਲਿਸ ਛੇਤੀ ਆ ਜਾਂਦੀ ਆ। ਦੋਨਾਂ ਨੂੰ ਇੰਡਸਟਰੀਅਲ ਏਰੀਆ ਜਿਹੜਾ ਥਾਣਾ ਉਹਦੇ ਵਿੱਚ ਖੜਿਆ ਗਿਆ ਤੇ ਉੱਥੇ ਲਿਜਾ ਕੇ ਫਿਰ ਜਦੋਂ ਵੀਡੀਓ ਵਗੈਰਾ ਵਾਇਰਲ ਹੋ ਗਈ, ਸਾਰਾ ਕੁਛ ਵੇਖਿਆ ਤੇ ਕੁੜੀ ਤੇ ਪਰਚਾ ਕੱਟ ਦਿੱਤਾ ਗਿਆ, ਕਿਉਂਕਿ ਮੁੰਡਾ ਤੇ ਪੀੜਤ ਸੀ, ਉਹਦੇ ਤੇ ਸੱਟਾਂ ਵਾਵਾ ਲੱਗ ਗਈਆਂ। ਪਰ ਇਹ ਜਿਹੜਾ ਕੁਛ ਚੱਲਦਾ ਪਿਆ ਹੈਰਾਨ ਕਰਦਾ, ਕਿਉਂਕਿ ਅੱਗੇ ਰੋਡ ਰੇਸ ਦੇ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਵਾਪਰਦੇ ਆ। ਪਰ ਉਹਦੇ ਵਿੱਚ ਜੇ ਮੰਨ ਲਓ ਕਿਸੇ ਬੀਬੀ ਦਾ ਕੋਈ ਕਸੂਰ ਵੀ ਹੋਵੇ ਤਾਂ ਬੰਦਾ ਵੀ ਕਹਿ ਦਿੰਦਾ ਕਿ ਕੋਈ ਗੱਲ ਨਹੀਂ, ਜੇ ਕਸੂਰ ਵੀ ਹੋਵੇ ਤਾਂ ਵੀ ਕਹਿੰਦਾ ਛੱਡੋ ਖਹਿੜਾ। ਪਰ ਇੱਥੇ ਕਸੂਰ ਵੀ ਬੀਬੀ ਦਾ ਤੇ ਇੱਥੇ ਉਹਨੇ ਹੁਰੇ ਵੀ ਮਾਰ ਦਿੱਤੇ ਆ, ਹੁਰੇ ਨਹੀਂ ਨਾਲ ਰਾੜਾ ਵੀ ਚਲਾ ਦਿੱਤੀਆਂ। ਪਰ ਇਹ ਪਹਿਲਾ ਮਾਮਲਾ ਨਹੀਂ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸ਼ੁਰੂਆਤ ਹੋ ਚੁੱਕੀ ਆ। ਅੰਮ੍ਰਿਤਸਰ ਦੇ ਵਿੱਚੋਂ ਇਸੇ ਤਰ੍ਹਾਂ ਹੀ ਇੱਕ CCTV ਫੁਟੇਜ ਨਿਕਲ ਕੇ ਆਈ ਸੀ, ਜਿਹਦੇ ਵਿੱਚ ਇੱਕ ਗੁੰਡਿਆਂ ਦਾ ਗਰੁੱਪ ਇੱਕ ਘਰ 'ਚ ਦਾਖਲ ਹੁੰਦਾ ਤੇ ਉਹਨੂੰ ਲੀਡ ਕਰ ਰਹੀ ਇੱਕ ਕੁੜੀ, ਉਹ ਵੀ ਦੱਸਦੇ ਆ ਕਿ 18-19 ਵਰਿਆਂ ਦੀ ਕੁੜੀ, ਉਹਨੇ ਹੱਥ 'ਚ ਜਿਸ ਤਰ੍ਹਾਂ ਤਲਵਾਰ ਫੜੀ ਸੀਗੀ
ਉਹ ਇੱਕ ਤੇ ਫਿਲਮ ਆਈ ਸੀ ਰਿਵਾਲਵਰ ਰਾਣੀ, ਤੇ ਲੋਕ ਕਹਿੰਦੇ ਸੀ ਇੱਥੇ ਤਲਵਾਰ ਰਾਣੀ ਆ ਗਈ ਆ ਪੰਜਾਬ ਦੀ। ਯਾਨੀ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ, ਕਿਤੇ ਰੋਡ ਰੇਸ ਦੇ ਮਾਮਲੇ ਵੱਧਦੇ ਪਏ। ਦੇਖੋ ਦਿੱਲੀ 'ਚ ਕੀ ਹੋਇਆ ਸੀ, ਰੋਡ ਰੇਸ ਦਾ ਹੀ ਮਾਮਲਾ ਸੀ, ਕਿੱਥੋਂ ਤੱਕ ਚਲੇ ਗਈ ਗੱਲ। ਇੱਕ ਤੇ ਰੋਡ ਰੇਸ ਦੇ ਮਾਮਲੇ ਵੱਧ ਰਹੇ, ਔਰ ਦੂਸਰਾ ਕਿ ਲੋਕਾਂ ਦੀ ਪੇਸ਼ੈਂਸ ਘਟਦੀ ਪਈ ਆ, ਸਹਿਣ ਸ਼ਕਤੀ ਆ ਜਿਹੜੀ ਉਹ ਬੜੀ ਘੱਟ ਆ, ਟੋਲਰੈਂਸ ਬਿਲਕੁਲ ਹੀ ਹੈ ਨਹੀਂ। ਤਾਂ ਇਹ ਚੀਜ਼ ਜਿਹੜੀ ਆ ਉਹ ਸਾਡੇ ਸਮਾਜ ਵਾਸਤੇ ਖਤਰਨਾਕ ਹੈ। ਘੱਟੋ ਘੱਟ ਜੇ ਇਸ ਤਰ੍ਹਾਂ ਬੀਬੀਆਂ ਦੇ ਤੇ ਬੀਬੀਆਂ ਦੇ ਢੇੜ ਹੋਣ ਲੱਗ ਪਏ, ਗੱਲਾਂ ਗਾਹ ਤੱਕ ਜਾਣੀਆਂ ਸ਼ੁਰੂ ਹੋ ਜਾਣਗੀਆਂ, ਇੱਕ ਦੂਜੇ ਤੇ ਝੂਠੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਣੇ। ਬਿਲਕੁਲ ਜੀ, ਦੇਖ ਲਓ ਇਸ ਮਾਮਲੇ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਕੁਝ ਹੋਏਗਾ। ਅਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਪੰਜਾਬ ਦੇ ਇੱਕ ਪਿੰਡ ਵਿੱਚ ਨਸ਼ੇ 'ਤੇ ਸ਼ੁਰੂ ਹੋਏ ਪੋਸਟਰ ਵਾਰ, ਅਸਲੀ ਕੰਮ ਤਾਂ ਕੋਈ ਹੁੰਦਾ ਨਹੀਂ, ਪਰ ਇਸ ਤਰ੍ਹਾਂ ਦੇ ਕੰਮ ਜ਼ਰੂਰ ਹੋਣ ਲੱਗ ਪਏ। ਬਿਲਕੁਲ, ਅੱਜ ਵੈਸੇ ਵੀ ਨਸ਼ਾ ਵਿਰੋਧੀ ਦਿਹਾੜਾ ਵਾ, ਤੇ ਵਾਰ ਤੇ ਜੰਗ ਤੇ ਜਿਹੜੀ ਉਹ ਨਸ਼ੇ ਦੇ ਖਿਲਾਫ ਹੋਣੀ ਚਾਹੀਦੀ ਸੀ, ਪਰ ਸਾਡੇ ਲੋਕ ਸਿਆਸਤਾਂ ਦੇ ਪੱਟੇ ਹੋਏ ਲੋਕ ਆ, ਇਹ ਆਪੋ ਵਿੱਚ ਦੀ ਹੀ ਵਾਰ ਕਰੀ ਜਾਂਦੇ, ਆਪੋ ਵਿੱਚ ਦੀ ਜੰਗ ਕਰੀ ਜਾਂਦੇ ਆ। ਕਿ ਮਾਮਲਾ ਕੀ ਸੀਗਾ ਕਿ ਤਰਨਤਾਰਨ ਦੇ ਲਾਗੇ ਇੱਕ ਪਿੰਡ ਆ ਵੜਿੰਗ, ਸ਼ਾਇਦ ਉਹਦਾ ਪੂਰਾ ਨਾਮ ਵੜਿੰਗ ਸੂਬਾ ਸਿੰਘ ਆ ਜੇ ਮੈਂ ਗਲਤ ਨਹੀਂ ਆ। ਤਾਂ ਉਸ ਪਿੰਡ ਦੇ ਵਿੱਚ ਥੋੜੇ ਦਿਨ ਪਹਿਲਾਂ ਪੋਸਟਰ ਲੱਗੇ ਸਨ ਕੁਛ ਨਸ਼ਾ ਤਸਕਰਾਂ ਦੇ, ਔਰ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸਪੋਰਟਰ ਆ ਉਹ ਨਾਂ ਉੱਤੇ ਉਕਰਤ ਹੋਏ ਸੀਗੇ, ਨਾਂ ਉੱਤੇ ਜ਼ਿਕਰਤ ਕੀਤੇ ਹੋਏ ਸੀਗੇ ਉਹਨਾਂ ਨੇ। ਤਾਂ ਬਾਅਦ ਦੇ ਵਿੱਚ ਹੋਇਆ ਕੀ ਆ ਕਿ ਉਹ ਜਿਹੜੇ ਪੋਸਟਰ ਪਹਿਲਾਂ ਲੱਗੇ ਸੀ ਉਹਦੇ ਜਵਾਬ ਦੇ ਵਿੱਚ ਦੂਜੀ ਧਿਰ ਨੇ ਉਹਨਾਂ ਦੇ ਪੋਸਟਰ ਲਾ ਦਿੱਤੇ ਜਿਨ੍ਹਾਂ ਨੇ ਪਹਿਲੇ ਪੋਸਟਰ ਲਾਏ ਸੀ, ਪਹਿਲ ਕੀਤੀ ਸੀ। ਸੋ ਪੋਸਟਰ ਲਾਉਣ ਦੀ ਪਹਿਲ ਜੇ ਪੂਰੇ ਪੰਜਾਬ 'ਚ ਆਪਾਂ ਦੇਖੀਏ ਤੇ ਗੱਗੂ ਡਾਉਨ ਨੇ ਕੀਤੀ ਸੀ, ਨਵਤੇਜ ਸਿੰਘ ਨੇ ਬਟਾਲੇ ਦੇ ਵਿੱਚ ਬਹੁਤ ਵੱਡੇ ਵੱਡੇ ਹੋਰਡਿੰਗ ਲਾ ਦਿੱਤੇ ਸੀ। ਵੈਸੇ ਉਹ ਬੰਦਾ ਕਮਾਲ ਦਾ ਹੀ ਆ। ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਗੱਲ ਜਿਹੜੀ ਆ ਉਹ ਅੱਗੇ ਚਲੇ ਜਾਂਦੀ ਆ, ਠੱਲ ਨਹੀਂ ਪੈਂਦੀ ਕਿਸੇ ਮੁੱਦੇ ਤੇ, ਤਾਂ ਫਿਰ ਉੱਥੇ ਪੋਸਟਰ ਲਾਏ ਜਾਂਦੇ ਆ ਤਾਂ ਕਿ ਪ੍ਰਸ਼ਾਸਨ ਜਿਹੜਾ ਸੁੱਤਾ ਸੁੱਤਾ ਪ੍ਰਸ਼ਾਸਨ ਹੈ ਉਹ ਜਾਗ ਪਵੇ। ਤਾਂ ਇਸ ਪਿੰਡ ਦੇ ਵਿੱਚ ਪੋਸਟਰ ਲੱਗੇ, ਪਰ ਪੋਸਟਰਾਂ ਦੇ ਉੱਤੇ ਫਿਰ ਪੋਸਟਰ ਦੂਜੀ ਧਿਰ ਨੇ ਲਾ ਦਿੱਤੇ ਆ। ਹੁਣ ਦੂਜੀ ਧਿਰ ਜਿਹੜੀ ਜਿਹਦੇ ਪੋਸਟਰ ਐਤਕੀ ਲਾਏ ਗਏ ਆ ਉਹ ਕਹਿੰਦੀ ਆ ਕਿ ਇਹਦੇ ਵਿੱਚ ਉਹ ਨਾਂ ਵੀ ਇਹਨਾਂ ਨੇ ਲਿਖ ਛੱਡੇ ਆ ਜਿਨ੍ਹਾਂ ਦੇ ਵਿੱਚ ਮੁੰਡੇ ਜਿਹੜੇ ਆ ਉਹ 50-50 ਸਾਲਾਂ ਤੋਂ ਬਾਹਰ ਬੈਠੇ ਆ। ਮਤਲਬ ਇੰਡੀਆ ਦੇ ਵਿੱਚ ਵੀ ਹੈ ਨਹੀਂ ਗੇ ਕਿ ਉਹ ਰਾਤੋਂ ਰਾਤ ਉੱਥੇ ਜਾ ਛੱਡ ਕੇ ਇੱਥੇ ਆ ਕੇ ਤਸਕਰੀ ਕਰ ਜਾਂਦੇ ਆ, ਇੱਥੇ ਆ ਕੇ ਤਸਕਰਾਂ ਦੀ ਸਪੋਰਟ ਕਰ ਜਾਂਦੇ। ਤੋ ਇਸ ਤਰ੍ਹਾਂ ਦਾ ਮਾਹੌਲ ਪਿੰਡਾਂ ਦੇ ਵਿੱਚ ਬਣਿਆ ਪਿਆ। ਪਰ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਪ੍ਰਸ਼ਾਸਨਿਕ ਫੇਲੀਅਰ ਆ। ਜੇ ਮੰਨ ਲਓ ਇਹਨਾਂ ਨੇ ਸਹੀ ਢੰਗ ਨਾਲ ਕੰਮ ਕੀਤਾ ਹੁੰਦਾ ਤੇ ਲੋਕ ਆਪੋ ਵਿੱਚ ਦੀ ਆ ਪੋਸਟਰ ਵਾਰ ਨਾ ਖੇਡਦੇ। ਇਹ ਲੀਡਰਾਂ ਜੋਗੀ ਰਿਜ਼ਰਵ ਰਹਿੰਦੀ ਹੈ, ਲੀਡਰਾਂ ਜੋਗੀ ਰਾਖਵੀਂ ਰਹਿੰਦੀ। ਉਹ ਜਿਵੇਂ ਆਪਸ ਦੇ ਵਿੱਚ ਕੋਈ ਸਿੱਧੂ ਦੇ ਪੋਸਟਰ ਲਾ ਜਾਂਦਾ, ਕੋਈ ਬਾਂਸਲ ਦੇ ਪੋਸਟਰ ਲਾ ਜਾਂਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਿਸਟਮ ਦੀ ਹੀ ਫੇਲੀਅਰ ਹੈ ਕਿ ਲੋਕ ਆਪਣੇ ਪੱਧਰ ਤੇ ਦੁਖੀ ਹੋ ਕੇ ਜਦੋਂ ਕੁਛ ਕਰਦੇ ਆ ਤਾਂ ਦੂਸਰੀ ਧਿਰ ਫਿਰ ਕਰਦੀ ਹੈ, ਤਾਂ ਉਲਟਾ ਸਬਰ ਦੀ ਥਾਂ ਤੇ ਉਹ ਵਿਗਾੜ ਪੈਂਦਾ ਪਿੰਡਾਂ 'ਚ। ਜੀ ਜੀ ਜੀ, ਅਸਲੀ ਕੰਮ ਹੋਣੇ ਚਾਹੀਦੇ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੀ ਸਾਡੇ ਜੁੜਦੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।